पंजाबी रेडियो यूएसए सुन रहे सारे श्रोतिਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਵਨ ਵਾਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 9 ਮਾਰਚ ਦਿਨ ਸ਼ੁੱਕਰਵਾਰ ਤੇ ਤੁਹਾਡੇ ਨਾਲ ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ ਤੇ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਖਬਰਾਂ ਦੇ ਉੱਤੇ ਆਪਾਂ ਨਜ਼ਰ ਬਣਾਉਂਦੇ ਹਾਂ। ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਜਿਹੜੇ ਸਪਾਂਸਰਸ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਹਿਯੋਗ ਦਿੱਤਾ। ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ ਯੂਐਸਏ ਦਾ ਸਹਿਯੋਗ ਕੀਤਾ ਆ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500। ਇਸ ਦੇ ਨਾਲ ਸੰਤੋਖ ਸਿੰਘ ਪਰਮਜੀਤ ਕੌਰ ਬਾਸੀ ਫਰੀਮਨ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੈਲ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਕਲੋਵਿਸ ਤੋਂ, ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ, ਬੀਸਲਾ ਪਰਿਵਾਰ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ, 4087227698 ਦੇ ਉੱਤੇ। ਅਤੇ ਤੁਸੀਂ ਪੰਜਾਬੀ ਰੇਡੀਓ ਯੂਐਸਏ ਨੂੰ ਸੁਣ ਰਹੇ ਹੋ ਵੱਖ-ਵੱਖ ਜਿਹੜੇ ਜੀ ਮਾਧਿਅਮ ਦੇ ਰਾਹੀਂ ਸਾਡੇ AM ਸਟੇਸ਼ਨ 1450 AM ਯੂਬਾ ਸਿਟੀ 96.5 FM ਯੂਬਾ ਸਿਟੀ, 1470 AM ਸੈਕਰਾਮੈਂਟੋ, 1300 AM ਫਰੈਜ਼ਨੋ, 1350 AM ਬੇਕਰਸਫੀਲਡ। ਅਤੇ ਨਾਲ ਦੇ ਨਾਲ ਸਾਡੇ ਆਈਫੋਨ ਐਂਡਰਾਇਡ ਫੋਨ ਦੀਆਂ ਐਪਸ ਉਸ ਦੇ ਉੱਤੇ, ਵੈਬਸਾਈਟ ਪੰਜਾਬੀ ਰੇਡੀਓ USA.com ਦੇ ਉੱਤੇ, ਅਤੇ ਇਸ ਦੇ ਨਾਲ ਵੱਖ-ਵੱਖ ਫੋਨ ਨੰਬਰਾਂ ਦੇ ਜ਼ਰੀਏ ਅਤੇ ਘਰਾਂ ਵਿੱਚ ਪਏ ਰੇਡੀਓ ਸੈਟਸ ਦੇ ਜ਼ਰੀਏ। ਅਤੇ ਆਓ ਆਪਾਂ ਅੱਜ ਦੀਆਂ ਖਬਰਾਂ ਦੇ ਵੱਲ ਨੂੰ ਜਿਹੜਾ ਵੱਧਦੇ ਹਾਂ। ਸਭ ਤੋਂ ਪਹਿਲੀ ਜਿਹੜੀ ਖਬਰ ਆ ਉਹ ਜਿਹੜੀ ਆਪਾਂ ਕਰਦੇ ਹਾਂ ਜਿਸ ਨੇ ਇਸ ਟਾਈਮ ਪੂਰੀ ਦੁਨੀਆ ਦੇ ਵਿੱਚ ਜਿਹੜੀ ਹਲਚਲ ਜਿਹੜੀ ਮਚਾ ਰੱਖੀ ਆ, ਜਿਸ ਦੇ ਵਿੱਚ ਜਿੱਦਾਂ ਆਪਾਂ ਪਿਛਲੇ 2 ਦਿਨਾਂ ਤੋਂ ਦੱਸ ਰਹੇ ਹਾਂ ਵੀ ਜਿਹੜਾ ਸਾਊਥ ਕੋਰੀਆ ਦਾ ਵਫਦ ਆ ਨਾਰਥ ਕੋਰੀਆ ਦੇ ਲੀਡਰ ਨੂੰ ਜਿਹੜਾ ਮਿਲ ਕੇ ਆਇਆ ਆ। ਅਤੇ ਕੱਲ੍ਹ ਜਿਹੜਾ ਉਹ ਵਫਦ ਆ ਉਹਨਾਂ ਦੇ ਜਿਹੜੇ ਸਿਕਿਉਰਿਟੀ ਵਾਲੇ ਆ ਉਹ ਰਾਸ਼ਟਰਪਤੀ ਟਰੰਪ ਨੂੰ ਵੀ ਆ ਕੇ ਮਿਲੇ ਨੇ। ਸੋ ਉਸ ਦੇ ਬਾਅਦ ਦੇ ਵਿੱਚ ਕਹਿੰਦੇ ਤਕਰੀਬਨ ਪੌਣਾ ਕੁ ਘੰਟਾ ਉਹਨਾਂ ਦੀ ਗੱਲਬਾਤ ਹੋਈ ਹੈ। ਜਿਹੜੇ ਸਾਊਥ ਕੋਰੀਆ ਦੀ ਨੈਸ਼ਨਲ ਸਿਕਿਉਰਿਟੀ ਟੀਮ ਦਾ ਜਿਹੜਾ ਲੀਡਰ ਸੀ ਉਹਨਾਂ ਨੇ ਜਦੋਂ ਇੱਥੇ ਆ ਕੇ ਮਿਲੇ ਆ। ਅਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਹ ਦੱਸਿਆ ਗਿਆ ਵੀ ਹੁਣ ਉਹਨਾਂ ਨੇ ਇਹ ਇੱਛਾ ਜਿਹੜੀ ਜ਼ਾਹਰ ਕੀਤੀ ਸੀ ਵੀ ਜਿਹੜਾ ਨਾਰਥ ਕੋਰੀਆ ਦਾ ਲੀਡਰ ਆ ਕਿਮ ਯੋਂਗ ਉਨ, ਉਹ ਇੱਛਾ ਰੱਖਦਾ ਆ ਵੀ ਉਹ ਰਾਸ਼ਟਰਪਤੀ ਟਰੰਪ ਦੇ ਨਾਲ ਮੁਲਾਕਾਤ ਕਰੇ। ਅਤੇ ਉਹਨੇ ਇਨਵੀਟੇਸ਼ਨ ਘੱਲਿਆ ਰਾਸ਼ਟਰਪਤੀ ਟਰੰਪ ਨੂੰ ਮੁਲਾਕਾਤ ਕਰਨ ਦੇ ਲਈ, ਜਿਸ ਨੂੰ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਮਨਜ਼ੂਰ ਕਰ ਰਿਹਾ ਆ। ਅਤੇ ਉਹ ਹੁਣ ਨਾਰਥ ਕੋਰੀਆ ਦੇ ਲੀਡਰ ਕਿਮ ਯੋਂਗ ਉਨ ਦੇ ਨਾਲ ਮੁਲਾਕਾਤ ਹੋਵੇਗੀ। ਇਹ ਬਹੁਤ ਹੀ ਸਾਲਾਂ ਦੇ ਵਿੱਚ ਪਹਿਲੀ ਵਾਰੀ ਕੋਈ ਅਜਿਹੀ ਨੌਬਤ ਆਈ ਆ ਵੀ ਅਮਰੀਕਾ ਦਾ ਰਾਸ਼ਟਰਪਤੀ ਅਤੇ ਨਾਰਥ ਕੋਰੀਆ ਦਾ ਲੀਡਰ ਜਿਹੜਾ ਆ ਉਹ ਆਪਸ ਦੇ ਵਿੱਚ ਇੱਕ ਮੇਜ਼ 'ਤੇ ਬਹਿ ਕੇ ਜਿਹੜੀ ਆ ਉਹ ਗੱਲਬਾਤ ਉਹਨਾਂ ਦੀ ਕੀਤੀ ਜਾਊਗੀ। ਇਹ ਬਹੁਤ ਹੀ ਐਕਸਟਰਾ ਆਰਡੀਨਰੀ ਜਿਹੜੀ ਗੱਲ ਆ ਉਹ ਦੇਖਣ ਨੂੰ ਮਿਲੀ ਆ। ਇਸ ਦੇ ਉੱਤੇ ਜਿਹੜੇ ਉਪ ਰਾਸ਼ਟਰਪਤੀ ਆ ਮਾਈਕ ਪੈਂਸ ਉਹਨਾਂ ਨੇ ਬਿਆਨ ਦਿੱਤਾ ਹੈ ਵੀ ਇੱਥੋਂ ਇਹ ਪਤਾ ਲੱਗਦਾ ਆ ਵੀ ਜਿਹੜੀ US ਦੀ ਸਟ੍ਰੈਟਜੀ ਆ ਨਾਰਥ ਕੋਰੀਆ ਨੂੰ ਲੈ ਕੇ ਉਹ ਇਸ ਟਾਈਮ ਕੰਮ ਕਰ ਰਹੀ ਆ। ਚਾਹੇ ਉਹ ਮਿਲਟਰੀ ਵਾਲੀ ਗੱਲ ਹੋਵੇ, ਚਾਹੇ ਉਹ ਗੱਲਬਾਤ ਦੇ ਜ਼ਰੀਏ ਹੋਵੇ, ਚਾਹੇ ਧਮਕੀਆਂ ਹੋ ਰਹੀਆਂ ਹੋਣ, ਅਤੇ ਚਾਹੇ ਜਿਹੜੀਆਂ ਵੱਖ-ਵੱਖ ਸੈਂਕਸ਼ਨਜ਼ UN ਦੇ ਜ਼ਰੀਏ ਅਤੇ US ਦੇ ਦੁਆਰਾ ਜਿਹੜੀਆਂ ਕੀਤੀਆਂ ਗਈਆਂ ਆ ਅਤੇ ਉਹ ਉਸ ਨੂੰ ਲੈ ਕੇ ਹੋ ਰਹੀ ਹੋਵੇ। ਸੋ ਕਹਿੰਦੇ ਵੀ ਇਹ ਜਿਹੜੀ ਇਸ ਟਾਈਮ ਸਟ੍ਰੈਟਜੀ ਜਿਹੜੀ ਆ ਉਹ ਕੰਮ ਕਰ ਰਹੀ ਆ। ਅਤੇ ਨਾਲ ਹੀ ਜਿਹੜੇ ਅੱਜ ਰਾਸ਼ਟਰਪਤੀ ਟਰੰਪ ਨੇ ਆਪਣੇ ਜਿਹੜਾ ਟਵਿੱਟਰ ਦੇ ਉੱਤੇ ਇਸ ਦੇ ਉੱਤੇ ਜਿਹੜਾ ਬਿਆਨ ਇਹ ਦਿੱਤਾ ਵੀ ਗੱਲਬਾਤ ਆ ਜਿਹੜੀ ਆ ਉਹ ਜਾਰੀ ਰਹੂਗੀ, ਪਰ ਸੈਂਕਸ਼ਨਜ਼ ਉਨੀ ਦੇਰ ਤੱਕ ਨਹੀਂ ਹਟਾਈਆਂ ਜਾਂਦੀਆਂ ਜਿੰਨੀ ਦੇਰ ਤੱਕ ਜਿਹੜੀ ਕਿਸੇ ਇੱਕ ਪਾਸੇ ਜਿਹੜੀ ਗੱਲ ਆ ਉਹ ਨਿਬੜ ਨਹੀਂ ਜਾਂਦੀ, ਜਿੰਨੀ ਦੇਰ ਤੱਕ ਕੋਈ ਜਿਹੜੇ ਕਹਿ ਲਓ ਵੀ ਹਸਤਾਖਰ ਕਹਿ ਲਓ ਜਾਂ ਦਸਤਖਤ ਜਿਹੜੇ ਆ ਉਹ ਹੋ ਨਹੀਂ ਜਾਂਦੇ, ਉਨੀ ਦੇਰ ਤੱਕ ਇਹ ਸੈਂਕਸ਼ਨਜ਼ ਜਿਹੜੀਆਂ ਉਹਨਾਂ ਦੇ ਉੱਤੇ ਲੱਗੀਆਂ ਰਹਿਣਗੀਆਂ। ਅਤੇ ਜਿੱਦਾਂ ਕੱਲ੍ਹ ਵੀ ਉਹਨਾਂ ਨੇ ਕਿਹਾ ਵੀ ਇਹ ਨਾ ਹੋਵੇ ਵੀ ਇਹ ਫਲੂਕ ਹੀ ਹੋਵੇ, ਵੀ ਇਹ ਬਸ ਐਵੇਂ ਵਿੱਚੋਂ ਨਜਾਇਜ਼ ਗੱਲ ਹੀ ਹੋਵੇ, ਪਰ ਹੁਣ ਜਿਹੜੀ ਇੱਕ ਮੁਲਾਕਾਤ ਕਰਨ ਦੇ ਲਈ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ ਆ ਜਾਂ ਉਹਨਾਂ ਨੇ ਗੱਲ ਕਰ ਲਈ ਆ ਵੀ ਹਾਂ ਸੱਦਾ ਉਹਨਾਂ ਨੇ ਮਨਜ਼ੂਰ ਕਰ ਲਿਆ ਆ। ਇਸ ਨੂੰ ਲੈ ਕੇ ਹੁਣ ਕਾਫੀ ਤੜਥੱਲੀ ਜਿਹੜੀ ਇਸ ਹਿਸਾਬ ਨਾਲ ਮਚੀ ਹੈ। ਕਿੱਥੇ ਹੋਊਗੀ ਮੀਟਿੰਗ, ਕਿੱਦਾਂ ਹੋਊਗੀ, ਇਹ ਸਾਰਾ ਕੁਛ ਜਿਹੜਾ ਹੁਣ ਉਹਦੀਆਂ ਲੌਜਿਸਟਿਕਸ, ਉਹ ਸਾਰਾ ਕੁਛ ਸਿਕਿਉਰਿਟੀ ਡੀਟੇਲ ਸਾਰਾ ਕੁਛ ਜਿਹੜਾ ਆ ਉਹ ਦੇਖਿਆ ਜਾਊਗਾ। ਪਰ ਇਹ ਬਹੁਤ ਵੱਡੀ ਗੱਲ ਆ ਇਸ ਸਾਲ ਦੇ ਵਿੱਚ। ਇਹ ਉਦੋਂ ਤੋਂ ਵਰਤਾਰੇ ਦੇ ਵਿੱਚ ਇਹਨਾਂ ਦੇ ਫਰਕ ਦੇਖਿਆ ਗਿਆ ਹੈ, ਖਾਸ ਕਰਕੇ ਨਾਰਥ ਕੋਰੀਆ ਦੇ ਨਵੇਂ ਸਾਲ ਦੇ ਭਾਸ਼ਣ 'ਤੇ।
ਜਿਹੜਾ ਕਿਮ ਯੋਂਗ ਉਨ ਨੇ ਜਦੋਂ ਦਿੱਤਾ ਸੀ ਉਦੋਂ ਉਹਨੇ ਥੋੜ੍ਹੀ ਜਿਹੀ ਇਹ ਨਰਮੀ ਜਿਹੜੀ ਕਿਤੇ ਨਾ ਕਿਤੇ ਦਿਖਾਈ ਸੀ। ਇੱਕ ਨਾਲ ਉਹਨੇ ਧਮਕੀ ਵੀ ਦਿੱਤੀ ਸੀ ਵੀ ਮੇਰੇ ਕੋਲ ਮਿਜ਼ਾਈਲਾਂ ਹੈਗੀਆਂ, ਜੇ ਸਾਨੂੰ ਕੋਈ ਛੇੜੂਗਾ ਤੇ ਅਸੀਂ ਮਿਜ਼ਾਈਲ ਦੇ ਨਾਲ ਹਮਲਾ ਵੀ ਕਰਾਂਗੇ, ਪਰ ਨਾਲ ਦੇ ਨਾਲ ਇਹ ਵੀ ਕਿਹਾ ਸੀਗਾ ਵੀ ਅਸੀਂ ਗੱਲਬਾਤ ਕਰਨ ਨੂੰ ਵੀ ਤਿਆਰ ਹਾਂ। ਸੋ ਉਹਨਾਂ ਨੇ ਸਾਊਥ ਕੋਰੀਆ ਦੇ ਪ੍ਰਧਾਨ ਮੰਤਰੀ ਜਿਹੜੇ ਰਾਸ਼ਟਰਪਤੀ ਆ ਉਹਨਾਂ ਨੂੰ ਤੇ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਉਹਨਾਂ ਦੋਨਾਂ ਨੂੰ ਸੱਦਾ ਦਿੱਤਾ ਹੈ, ਤੇ ਇੱਧਰੋਂ ਜਿਹੜਾ ਰਾਸ਼ਟਰਪਤੀ ਟਰੰਪ ਨੇ ਉਹ ਸੱਦਾ ਜਿਹੜਾ ਹੁਣ ਮਨਜ਼ੂਰ ਕਰ ਲਿਆ ਆ। ਜਿੱਦਾਂ ਕੱਲ ਵੀ ਗੱਲਾਂ ਕਰ ਰਹੇ ਸੀ, ਕਈ ਜਿਹੜੇ ਸਿਕਿਉਰਿਟੀ ਵਾਲੇ ਜਾਂ ਪੁਰਾਣੇ ਆਰਮੀ ਵਾਲੇ ਉਹ ਕਹਿੰਦੇ ਆ ਵੀ ਇਹ ਬੰਦਾ ਧੋਖਾ ਦੇ ਰਿਹਾ ਆ, ਇਹ ਸਿਰਫ ਤੇ ਸਿਰਫ ਟਾਈਮ, ਹੀ ਵਾਂਟ ਸਮ ਟਾਈਮ, ਵੀ ਇਹ ਬਿਲਕੁਲ ਆਪਣੇ ਕਗਾਰ ਦੇ ਉੱਤੇ ਆ, ਆਪਣੇ ਪਰਮਾਣੂ ਜਿਹੜੀ ਸ਼ਮਤਾ ਆ ਉਸ ਨੂੰ ਹੋਰ ਤੇਜ਼ ਕਰਨ ਦੇ ਲਈ ਜਾਂ ਦੂਰ ਤੱਕ ਜਿਹੜੀ ਉਹ ਮਾਰ ਕਰਨ ਦੇ ਲਈ ਇਹ ਸਿਰਫ ਟਾਈਮ ਚਾਹੁੰਦਾ ਆ ਵੀ ਸਾਡੇ ਉੱਤੇ ਕਿਸੇ ਤਰੀਕੇ ਦੀ ਹੋਰ ਬਾਜ਼ ਅੱਖ ਜਿਹੜੀ ਉਹ ਨਾ ਰੱਖੀ ਜਾਵੇ ਤੇ ਅਸੀਂ ਅੰਦਰ ਖਾਤੇ ਜਿਹੜਾ ਉਹ ਕੰਮ ਕਰ ਲਈਏ। ਤੇ ਜਾਂ ਫਿਰ ਜਿਹੜੇ ਆ ਵਾਕਿਆ ਹੀ, ਕਿਉਂਕਿ ਉੱਥੇ ਲੋਕਾਂ ਦੇ ਹਾਲਾਤ ਬਹੁਤ ਹੀ ਬੱਤਰ ਨੇ, ਜਿਹੜੇ ਆਮ ਲੋਕ ਉੱਥੇ ਰਹਿ ਰਹੇ ਆ ਉਹ ਭੁੱਖਮਰੀ ਦਾ ਸ਼ਿਕਾਰ ਨੇ, ਕਿਸੇ ਤਰੀਕੇ ਦਾ ਉਹਨਾਂ ਦੇ ਕੋਲ ਇਨਫਰਾਸਟ੍ਰਕਚਰ ਨਹੀਂ, ਬਹੁਤ ਬੁਰੇ ਹਾਲ ਜਿਹੜੇ ਆ ਉੱਥੇ ਹੈਗੇ ਨੇ। ਸੋ ਸ਼ਾਇਦ ਇਸ ਨੂੰ ਦੇਖਦੇ ਹੋਏ ਇਸ ਬੰਦੇ ਨੇ ਥੋੜ੍ਹੀ ਜਿਹੜੇ ਚੇਂਜਸ ਲਿਆਂਦੇ ਆ, ਤੇ ਜਾਂ ਫਿਰ ਜਿਹੜਾ ਕਹਿ ਲਓ ਵੀ ਉਸ ਨੂੰ ਡਰ ਵੀ ਆ ਵੀ ਕਿਤੇ ਵਾਕਿਆ ਹੀ ਅਮਰੀਕਾ ਇਸ ਦੇ ਉੱਤੇ ਹੁਣ ਹਮਲਾ ਹੀ ਜਿਹੜਾ ਆ ਉਹ ਨਾ ਕਰ ਦੇਵੇ। ਸੋ ਇਹ ਦੇਖਣ ਵਾਲੀ ਗੱਲ ਰਹੇਗੀ। ਚਾਈਨਾ ਦਾ ਇਸ ਦੇ ਉੱਤੇ ਕੀ ਰਵੱਈਆ ਰਹੂਗਾ, ਰਸ਼ੀਆ ਦਾ ਇਸ ਦੇ ਉੱਤੇ ਕੀ ਰਵੱਈਆ ਰਹੂਗਾ, ਕਿਉਂਕਿ ਇਹ ਦੋ ਮੇਜਰ ਐਲਾਈ ਨੇ ਜਿਹੜੇ ਨਾਰਥ ਕੋਰੀਆ ਦੇ, ਤੇ ਉਹਨਾਂ ਦੇ ਇਸ਼ਾਰਿਆਂ ਦੇ ਨਾਲ, ਉਹਨਾਂ ਦੇ ਸਹਾਰਿਆਂ ਦੇ ਨਾਲ ਕਿਤੇ ਨਾ ਕਿਤੇ ਨਾਰਥ ਕੋਰੀਆ ਇਸ ਟਾਈਮ ਕਹਿ ਲਓ ਵੀ ਵਿਸ਼ਵ ਦੇ ਵਿੱਚ ਵਿਚਰਦਾ ਆ। ਸੋ ਇਹ ਦੇਖਣ ਵਾਲੀ ਗੱਲ ਰਹੇਗੀ ਵੀ ਕਿੱਦਾਂ ਹੋਊਗਾ। ਪਰ ਇੱਕ ਵੱਡੀ ਤੜਥੱਲੀ, ਸ਼ੌਕ ਵੇਵਸ ਕਹਿੰਦੇ ਇੱਕ ਹਿਸਾਬ ਦੇ ਨਾਲ ਪੂਰੇ ਵਿਸ਼ਵ ਦੇ ਵਿੱਚ ਮਚ ਗਈਆਂ ਜਦੋਂ ਰਾਸ਼ਟਰਪਤੀ ਟਰੰਪ ਨੇ ਇਹਨਾਂ ਦੇ ਸੱਦੇ ਨੂੰ ਮਨਜ਼ੂਰ ਜਿਹੜਾ ਆ ਉਹ ਕਰ ਲਿਆ ਸੀ। ਜਿਹੜੇ ਚੁੰਗ ਨੇ, ਜਿਹੜੇ ਸਾਊਥ ਕੋਰੀਆ ਤੋਂ ਨੈਸ਼ਨਲ ਉਹਨਾਂ ਦੀ ਸਿਕਿਉਰਿਟੀ ਦੇ ਲੀਡਰ ਇੱਥੇ ਪਹੁੰਚੇ ਸੀ ਜਿਨ੍ਹਾਂ ਮੁਲਾਕਾਤ ਕੀਤੀ ਆ, ਉਹ ਕਹਿੰਦੇ ਵੀ ਹੋ ਸਕਦਾ ਵੀ ਆਉਣ ਵਾਲੀ ਮਈ ਮਹੀਨੇ ਤੱਕ ਜਿਹੜੇ ਇਹਨਾਂ ਦੋਨਾਂ ਲੀਡਰਾਂ ਦੀ ਮੁਲਾਕਾਤ ਜਿਹੜੀ ਆ ਉਹ ਹੋ ਸਕਦੀ ਆ। ਤੇ ਜਿੱਦਾਂ ਮੈਂ ਦੱਸਿਆ ਵੀ ਇਹ ਕਿੱਥੇ ਹੋਊਗੀ ਮੁਲਾਕਾਤ, ਮੀਟਿੰਗ ਹੋਣੀ ਕਿੱਥੇ ਆ, ਇਹ ਵੀ ਜਿਹੜੇ ਵੱਡੇ ਸਵਾਲ ਆ ਜੋ ਕਿਆਸ ਰਹੀਆਂ ਲੱਗ ਰਹੀਆਂ। ਕੋਈ ਕਹਿੰਦਾ ਵੀ ਅਮਰੀਕਾ ਵਿੱਚ ਹੋਊਗੀ, ਪਰ ਜੇ ਅਮਰੀਕਾ ਵਿੱਚ ਕਿਮ ਯੋਂਗ ਉਨ ਆਇਆ, ਉਹਨੂੰ ਪਤਾ ਵੀ ਉਹਦੀ ਵੀ ਜਾਨ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਖਤਰਾ ਨਹੀਂ, ਅਮਰੀਕਾ ਵਾਲਿਆਂ ਨੇ ਛੱਡਣਾ ਨਹੀਂ ਆ ਫਿਰ। ਪਰ ਜੇ ਇਸ ਤਰ੍ਹਾਂ ਦੀ ਅਧਿਕਾਰਤ ਮੀਟਿੰਗ ਹੋਈ ਉਹਨੂੰ ਕਹਿ ਵੀ ਕੁਛ ਨਹੀਂ ਸਕਦੇ, ਪਰ ਇੱਦਾਂ ਮਹਿਸੂਸ ਹੁੰਦਾ ਵੀ ਜਿਹੜਾ ਡੀਮਿਲਟਰਾਈਜ਼ ਜ਼ੋਨ ਹੈਗਾ ਸਾਊਥ ਕੋਰੀਆ ਤੇ ਨਾਰਥ ਕੋਰੀਆ ਦੇ ਦਰਮਿਆਨ, ਉੱਥੇ ਜਿਹੜੀ ਇਹ ਮੀਟਿੰਗ ਜਿਹੜੀ ਆ ਉਹ ਘਟ ਸਕਦੀ ਆ, ਇਹ ਉੱਥੇ ਹੋ ਸਕਦੀ ਆ। ਸਿਕਿਉਰਿਟੀ ਨੂੰ ਲੈ ਕੇ ਬਹੁਤ ਹੀ ਪੁਖਤਾ ਪ੍ਰਬੰਧ ਦੋਨਾਂ ਹੀ ਵੱਲੋਂ ਹੋਣਗੇ, ਤੇ ਅੰਦਰ ਜਿਹੜੀਆਂ ਆ ਇਹ ਵੀ ਹੋ ਸਕਦਾ ਵੀ ਅੰਦਰ ਅਜਿਹੇ ਲੋਕ ਵੀ ਹੋਣ, ਉਹ ਜਿਹੜੇ ਅਮਰੀਕਾ ਵਾਲੇ ਜਾਂ ਸਾਊਥ ਕੋਰੀਆ ਵਾਲੇ ਹੋਣ ਵੀ ਚੱਲ ਸਾਹਮਣੇ ਆਇਆ ਤੇ ਆਪਾਂ ਇਸ ਨੂੰ ਕਿਤੇ ਕਿਸੇ ਤਰੀਕੇ ਨਾਲ ਖਤਮ ਕਰ ਸਕੀਏ। ਦੂਜੇ ਵਾਲੇ ਪਾਸਿਓਂ ਵੀ ਇਹੀ ਸ਼ਾਇਦ ਕਿਆਸ ਰਾਈਆਂ ਲੱਗ ਰਹੀਆਂ ਹੁਣ ਵੀ ਅਸੀਂ ਵੀ ਜੇ ਸਾਨੂੰ ਮੌਕਾ ਮਿਲਦੇ ਸਾਡੇ ਲਾਗੇ ਆਉਂਦਾ ਤੇ ਅਸੀਂ ਉਹਦੇ ਨਾਲ ਜਿਹੜਾ ਕੁਛ ਨਾ ਕੁਛ ਉਹ ਕਰ ਸਕੀਏ। ਸੋ ਦੇਖਦੇ ਹਾਂ ਕੀ ਹੁੰਦਾ ਆ, ਪਰ ਇੱਕ ਜਿਹੜੀ ਇੱਕ ਵੱਡੀ ਪ੍ਰੋਗਰੈਸ ਜਿਹੜੀ ਆ ਉਹ ਕਹਿ ਲਓ ਵੀ ਇੱਕ ਦੇਖਣ ਨੂੰ ਮਿਲੀ ਆ। ਰਾਸ਼ਟਰਪਤੀ ਟਰੰਪ ਨੇ ਵੀ ਜਿੱਦਾਂ ਟਵਿੱਟਰ ਦੇ ਉੱਤੇ ਜ਼ਰੀਆ ਵੀ ਕਿਉਂਕਿ ਉਹਨਾਂ ਨੇ ਵੀ ਮੁਲਾਕਾਤ ਕਰਨ ਦੇ ਲਈ ਤਾਂ ਹਾਮੀ ਭਰੀ ਆ, ਕਿਉਂਕਿ ਕਿਮ ਯੋਂਗ ਉਹਨੂੰ ਕਹਿੰਦਾ ਵੀ ਮੈਂ ਡੀ-ਨਿਊਕਲੀਅਰਾਈਜੇਸ਼ਨ ਕਰਨ ਦੇ ਲਈ ਕਮਿਟਡ ਆ। ਇਹੀ ਜਿਹੜੀ ਗੱਲ ਆ ਜਿਹੜੇ ਸਾਊਥ ਕੋਰੀਆ ਦਾ ਵਫਦ ਆ ਉਹਨਾਂ ਨੇ ਰਾਸ਼ਟਰਪਤੀ ਟਰੰਪ ਨੂੰ ਆ ਕੇ ਦੱਸੀ, ਉਸ ਤੋਂ ਬਾਅਦ ਦੇ ਵਿੱਚ ਹੀ ਉਹਨਾਂ ਨੇ ਇਹਨਾਂ ਦਾ ਇਹ ਸੱਦਾ ਆ ਉਹ ਕਬੂਲ ਕੀਤਾ ਸੀਗਾ। ਸੋ ਕਹਿੰਦੇ ਵੀ ਅਸੀਂ ਸਿਰਫ ਫਰੀਜ਼ ਨਹੀਂ ਚਾਹੁੰਦੇ, ਟੋਟਲ ਤਰੀਕੇ ਦੇ ਨਾਲ ਡੀ-ਨਿਊਕਲੀਅਰਾਈਜੇਸ਼ਨ ਜਿਹੜੀ ਹੋਣੀ ਚਾਹੀਦੀ, ਵੀ ਪਰਮਾਣੂ ਤਰੀਕੇ ਦੀ ਜਿਹੜੀ ਵੀ ਉਹਨਾਂ ਦੀ ਸ਼ਮਤਾ ਆ ਹਥਿਆਰਾਂ ਵਾਲੀ ਉਹ ਟੋਟਲੀ ਉਸ ਤੋਂ ਜਿਹੜੇ ਕਹਿ ਲਓ ਵੀ ਪਿੱਛੇ ਹਟਣ, ਉਸ ਨੂੰ ਨਾਸ ਤੋਂ ਨਬੂਦ ਕਰਨ, ਫਿਰ ਹੀ ਜਿਹੜੀ ਗੱਲ ਹੋਊਗੀ। ਤੇ ਕਿਸੇ ਵੀ ਤਰੀਕੇ ਦੀ ਮਿਜ਼ਾਈਲ ਟੈਸਟਿੰਗ ਨਾਰਥ ਕੋਰੀਆ ਜੇ ਇਸ ਪੀਰੀਅਡ ਦੇ ਦੌਰਾਨ ਕਰਦਾ ਤੇ ਸਮਝ ਲਓ ਇੱਕ ਹਿਸਾਬ ਦੇ ਨਾਲ ਗੱਲਬਾਤ ਜਿਹੜੀ ਹੁਣ ਜਿਹੜੀ ਤੈਅ ਹੋ ਰਹੀ ਆ ਉਹ ਉੱਥੇ ਹੀ ਨਾਲ ਖਤਮ ਹੋ ਜਾਵੇਗੀ ਤੇ ਹੋਰ ਜ਼ਿਆਦਾ ਸੈਂਕਸ਼ਨ ਹੋਣਗੇ। ਤੇ ਕਹਿੰਦੇ ਵੀ ਜਿਹੜੇ ਸੈਂਕਸ਼ਨਸ ਆ ਉਹ ਉਨੀ ਦੇਰ ਤੱਕ ਲੱਗੇ ਰਹਿਣਗੇ ਜਿੰਨੀ ਦੇਰ ਤੱਕ ਐਗਰੀਮੈਂਟ ਨਹੀਂ ਹੁੰਦਾ। ਜ਼ਿਆਦਾਤਰ ਵਿਸ਼ਵ ਦੇ ਵਿੱਚ ਇਹ ਦੇਖਿਆ ਜਾਂਦਾ ਹੈ ਵੀ ਜਦੋਂ ਕੋਈ ਦੋ ਮੁਲਕਾਂ ਦੇ ਇੱਦਾਂ ਜਿਹੜੇ ਕਹਿ ਲਓ ਵੀ ਲੀਡਰ ਮਿਲਦੇ ਨੇ, ਉਹ ਇੱਕ ਕਹਿ ਲਓ ਵੀ ਸਿਰਫ ਤੇ ਸਿਰਫ ਜਿਹੜੀ ਸਿਆਹੀ ਲਾਉਣ ਦੇ ਲਈ ਉਹ ਮਿਲਦੇ ਨੇ, ਪਰ ਇਹ ਪਹਿਲੀ ਵਾਰੀ ਹੋਊਗਾ ਵੀ ਨੈਗੋਸੀਏਸ਼ਨ ਨੂੰ ਸ਼ੁਰੂ ਕਰਨ ਦੇ ਲਈ ਜਿਹੜੇ ਅਮਰੀਕਾ ਵਰਗੇ ਮੁਲਕ ਦੇ ਜਿਹੜੇ ਰਾਸ਼ਟਰਪਤੀ ਤੇ ਕਿਮ ਯੋਂਗ ਉਨ ਜਿਹੜਾ ਆ ਨਾਰਥ ਕੋਰੀਆ ਦਾ ਇਸ ਟਾਈਮ ਜਿਹੜਾ ਲੀਡਰ ਆ ਉਹ ਜਿਹੜੇ ਆ ਗੱਲਬਾਤ ਕਰਨ ਦੇ ਲਈ ਰਾਜੀ ਹੋਏ ਨੇ। ਤੇ ਥੱਲੇ ਜੇ ਤੁਸੀਂ ਕਮੈਂਟ ਦੇਖੋ ਵੀ ਸਾਰੇ ਜਾਣੇ ਕਹਿ ਰਹੇ ਆ ਵੀ ਇਹ ਸਿਰਫ ਟਰੰਪ ਦੇ ਹੱਥੋਂ ਹੀ ਇਹ ਕੰਮ ਜਿਹੜਾ ਹੋ ਸਕਦਾ ਸੀ, ਬਾਕੀ ਇਸ ਤੋਂ ਪਹਿਲਾਂ ਹੋਰ ਕਈ ਪ੍ਰਸ਼ਾਸਨਾਂ ਨੇ ਬਹੁਤ ਜ਼ੋਰ ਲਾ ਕੇ ਦੇਖ ਲਿਆ, ਚਾਹੇ ਇਹਨਾਂ ਦੀ ਆਪਣੀ ਪਾਰਟੀ ਦੇ ਸੀ ਚਾਹੇ ਉਹ ਡੈਮੋਕ੍ਰੇਟ ਪਾਰਟੀ ਦੇ ਸੀਗੇ, ਉਹ ਟੋਟਲੀ ਜਿਹੜੇ
ਚੀਜ਼ ਦੇ ਵਿੱਚ ਨਾਕਾਮਯਾਬ ਰਹੇ ਆ ਤੇ ਸਾਰਾ ਜਿਹੜਾ ਸਿਹਰਾ ਇਸ ਟਾਈਮ ਰਾਸ਼ਟਰਪਤੀ ਟਰੰਪ ਦੇ ਹੱਥ ਜਿਹੜਾ ਸਿਰ ਦੇ ਉੱਤੇ ਵੱਜ ਰਿਹਾ ਆ। ਪਰ ਦੇਖਣ ਵਾਲੀ ਗੱਲ ਰਹੇਗੀ ਕਦੋਂ ਮੀਟਿੰਗ ਹੁੰਦੀ ਆ ਤੇ ਮੀਟਿੰਗ ਦੇ ਵਿੱਚੋਂ ਜਿਹੜਾ ਆ ਉਹ ਨਿਕਲਦਾ ਕੀ ਆ। ਇਹ ਬਹੁਤ ਵੱਡਾ ਜਿਹੜਾ ਇਸ ਟਾਈਮ ਸਵਾਲ ਹੈਗਾ ਆ, ਕਿਉਂਕਿ ਇਸੇ ਤਰੀਕੇ ਦੀਆਂ ਜਿਹੜੀਆਂ ਮੀਟਿੰਗਸ ਆ ਪਿਛਲੇ ਪ੍ਰਸ਼ਾਸਨ ਨੇ ਈਰਾਨ ਦੇ ਨਾਲ ਜਿਹੜੀਆਂ ਕੀਤੀਆਂ ਸੀ, ਜਦੋਂ ਉਹਨਾਂ ਦੀਆਂ ਵੀ ਸੈਂਕਸ਼ਨਸ ਜਿਹੜੀਆਂ ਕਾਫੀ ਘਟਾ ਦਿੱਤੀਆਂ ਸੀਗੀਆਂ। ਉਹਨਾਂ ਦੇ ਕੋਲੋਂ ਕਈ ਤਰੀਕੇ ਦੇ ਜਿਹੜੇ ਸਮਝੌਤਿਆਂ ਦੇ ਉੱਤੇ ਜਿਹੜੇ ਦਸਤਖਤ ਜਿਹੜੇ ਉਹ ਲੈਣ ਤੋਂ ਬਾਅਦ ਦੇ ਵਿੱਚ। ਸੋ ਜੇ ਉਹੀ ਤਰੀਕੇ ਦਾ ਇਹਨਾਂ ਦੇ ਨਾਲ ਹੋਇਆ, ਕਿਉਂਕਿ ਹੁਣ ਉਹਨਾਂ ਨੂੰ ਲੈ ਕੇ ਵੀ ਜਿਹੜੇ ਸਵਾਲ ਉੱਠਦੇ ਨੇ। ਇਹ ਜਿਹੜਾ ਮੌਜੂਦਾ ਪ੍ਰਸ਼ਾਸਨ ਉਹ ਕਹਿੰਦਾ ਵੀ ਜਿਹੜੀ ਪਿਛਲੀ ਡੀਲ ਸੀ ਉਹ ਬਹੁਤ ਭੈੜੀ ਸੀਗੀ, ਬਹੁਤ ਮਾੜੀ ਸੀ ਤੇ ਅਮਰੀਕਾ ਦੇ ਹੱਕ ਦੇ ਵਿੱਚ ਨਹੀਂ ਸੀ। ਇਨਫੈਕਟ ਜਿਹੜਾ ਈਰਾਨ ਆ ਉਹ ਹੁਣ ਪਰਮਾਣੂ ਹਥਿਆਰਾਂ ਦੇ ਨਾਲ ਹੋਰ ਵੱਡੇ ਪੈਮਾਨੇ ਦੇ ਉੱਤੇ ਲੈਸ ਹੋਣ ਦੀਆਂ ਤਿਆਰੀਆਂ ਜਿਹੜਾ ਆ ਉਹ ਖਿੱਚ ਰਿਹਾ ਆ। ਸੋ ਦੇਖਦੇ ਆ ਕੀ ਹੁੰਦਾ ਆ। ਇਹ ਹੋਈ ਇੱਕ ਇਤਿਹਾਸਿਕ ਚੀਜ਼ ਆ। ਸੋ ਲੈਟਸ ਹੋਪ ਕੁਛ ਪੋਜ਼ਿਟਿਵ ਵਿੱਚੋਂ ਨਿਕਲੇ। ਤੇ ਇਹਦੇ ਨਾਲ ਇੱਕ ਚੀਜ਼ ਹੋਰ ਦੇਖੀ ਗਈ ਆ ਵੀ ਸਟਾਕ ਮਾਰਕੀਟ ਦੇ ਵਿੱਚ ਛਾਲ ਦੇਖਿਆ ਗਿਆ ਆ, ਖਾਸ ਕਰਕੇ ਜਿਹੜੀ ਏਸ਼ੀਅਨ ਸਟਾਕ ਮਾਰਕੀਟਸ ਆ, ਕਿਉਂਕਿ ਜਦੋਂ ਵੀ ਜੰਗ ਲੱਗਣ ਦੀ ਸੰਭਾਵਨਾਵਾਂ ਘਟਦੀਆਂ ਨੇ ਤਾਂ ਸਟਾਕ ਮਾਰਕੀਟ ਜਿਹੜੀ ਆ ਉਹ ਤਾਂ ਨੂੰ ਜਾਂਦੀ ਆ। ਸੋ ਇਸ ਦਾ ਇਹ ਵੀ ਇੱਕ ਅਸਰ ਕਹਿ ਲਓ ਵੀ ਆਰਥਿਕ ਤੌਰ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਆ। ਮੈਂ ਨਾ ਵੀ ਜਿਹੜੇ ਨਾਰਥ ਕੋਰੀਆ ਦੇ ਲੋਕ ਆ ਉਹਨਾਂ ਦੇ ਲਈ ਇੱਕ ਜਿਹੜੀ ਕਹਾਂਗੇ ਵੀ ਖੁਸ਼ ਨਸੀਬੀ ਹੋਊਗੀ ਜੇ ਉਹਨਾਂ ਦਾ ਜਿਹੜਾ ਲੀਡਰ ਆ ਉਹਨਾਂ ਨੂੰ ਜਿਹੜੇ ਭੁੱਖਮਰੀ ਚੋਂ ਬਾਹਰ ਕੱਢੇ। ਤੇ ਜੋ ਇਸ ਟਾਈਮ ਮੌਜੂਦਾ ਹਾਲਾਤ ਚੱਲ ਰਹੇ ਨੇ ਦੁਨੀਆ ਭਰ ਦੇ ਵਿੱਚ, ਜਿਹੜੀਆਂ ਨਵੀਆਂ ਟੈਕਨੋਲੋਜੀਜ਼ ਆ ਚੁੱਕੀਆਂ, ਬਹੁਤ ਕੁਛ ਆ ਚੁੱਕਾ ਆ, ਉਹਨਾਂ ਦੇ ਨਾਲ ਉਹਨਾਂ ਨੂੰ ਜਾਣੂ ਕਰਾਇਆ ਜਾਵੇ ਤਾਂ ਉਹ ਉਸ ਚੀਜ਼ ਦੇ ਨਾਲ ਜਿਹੜੇ ਉਹ ਜੁੜ ਸਕਣ, ਕਿਉਂਕਿ ਉਹਨਾਂ ਦਾ ਵੀ ਜੀਵਨ ਦਾ ਪੱਧਰ ਆ ਉਹ ਥੋੜ੍ਹਾ ਉੱਚਾ ਹੋ ਸਕੇ। ਸੋ ਹੋਪਫੁਲੀ ਕੁਛ ਪੋਜ਼ਿਟਿਵ ਵਿੱਚੋਂ ਨਿਕਲੇ, ਇਹੀ ਜਿਹੜੀਆਂ ਆਪਾਂ ਉਮੀਦਾਂ ਲਾਈ ਬੈਠੇ ਆ। ਤੇ ਅਗਲੀ ਜਿਹੜੀ ਆਪਾਂ ਖਬਰ ਆ ਉਸ ਦੇ ਉੱਤੇ ਨਜ਼ਰ ਜਿਹੜੀ ਬਣਾਉਂਦੇ ਆ। ਕਹਿੰਦੇ ਵੀ ਇਸ ਜਿਹੜੀ ਫਰਵਰੀ ਦੇ ਵਿੱਚ ਇਕੋਨਮੀ ਦੇ ਵਿੱਚ US ਇਕੋਨਮੀ ਦੀ ਆਪਾਂ ਗੱਲ ਕਰ ਰਹੇ ਹਾਂ, ਉਸ ਦੇ ਵਿੱਚ ਕਾਫੀ ਜੌਬ ਗਰੋਥ ਜਿਹੜੀ ਆ ਉਹ ਦੇਖੀ ਗਈ। ਫਰਵਰੀ ਮਹੀਨੇ ਦੇ ਵਿੱਚ ਅਧਿਕਾਰਤ ਆંકੜਿਆਂ ਦੇ ਮੁਤਾਬਕ 3,13,000 ਜੌਬਾਂ ਜਿਹੜੀਆਂ ਆ ਉਹ ਕਹਿ ਲਓ ਵੀ ਪੈਦਾਵਾਰ ਹੋਈ ਉਹਨਾਂ ਦੀ, ਉਹ ਇੰਨੀਆਂ ਕ੍ਰੀਏਟ ਹੋਈਆਂ ਤੇ ਐਨਾਲਿਸਟ ਦੀਆਂ ਜਿਹੜੀਆਂ ਉਮੀਦਾਂ ਤੋਂ ਕਾਫੀ ਜ਼ਿਆਦਾ ਜਿਹੜੀਆਂ ਉਹ ਸੀਗੀਆਂ। ਅਨਇੰਪਲੋਇਮੈਂਟ ਰੇਟ ਇਸ ਟਾਈਮ ਵੀ 4.1% ਦੇ ਉੱਤੇ ਹੈਗਾ ਆ ਤੇ ਐਨੂਅਲ ਗਰੋਥ ਰੇਟ ਜਿਹੜੀ ਉਹ ਥੋੜ੍ਹੀ ਜਿਹੀ ਅਰਨਿੰਗ ਗਰੋਥ ਰੇਟ ਜਿਹੜੀ ਉਹ 2 ਘਟੀ ਆ ਤੇ 2.6% ਜਿਹੜੀ ਉਹ ਪਿਛਲੇ ਮਹੀਨੇ ਜਿਹੜੀ ਉਹ ਰਹੀ ਆ। ਉਸ ਤੋਂ ਪਿਛਲੇ ਮਹੀਨੇ ਜਨਵਰੀ ਦੇ ਵਿੱਚ ਜਿਹੜੀ ਐਨੂਅਲ ਗਰੋਥ ਰੇਟ ਦੱਸੀ ਜਾਂਦੀ ਸੀ ਅਰਨਿੰਗ, ਉਹ 2.9 ਸੀਗੀ, ਬਾਅਦ 'ਚ ਉਹਨੂੰ ਘਟਾ ਕੇ 2.8 ਜਿਹੜਾ ਆ ਉਹ ਕਰ ਦਿੱਤਾ ਗਿਆ। ਤੇ ਚਾਹੇ ਜਿਹੜੀ ਅਰਨਿੰਗ ਗਰੋਥ ਰੇਟ ਕਹਿੰਦੇ ਆ ਉਹ ਘੱਟ ਸੀਗੀ, ਪਰ ਜੌਬਸ ਜਿਹੜੀਆਂ ਕਾਫੀ ਜ਼ਿਆਦਾ ਆ ਇਸ ਦੇ ਵਿੱਚ ਕ੍ਰੀਏਟ ਹੋਈਆਂ। ਤੇ ਕਹਿੰਦੇ ਬਿਗੈਸਟ ਜੌਬ ਗਰੋਥ ਸੀਗਾ ਜੁਲਾਈ 2016 ਤੋਂ ਬਾਅਦ US ਲੇਬਰ ਡਿਪਾਰਟਮੈਂਟ ਦੀ ਰਿਪੋਰਟ, ਉਸ ਦੇ ਮੁਤਾਬਕ ਜਿਹੜੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਆ। ਫਰਵਰੀ ਦੇ ਵਿੱਚ ਤਕਰੀਬਨ 61,000 ਕੰਸਟਰਕਸ਼ਨ ਦੀਆਂ ਜੌਬਸ ਜਿਹੜੀਆਂ ਹੋਈਆਂ। ਇਹ ਬਿਗੈਸਟ ਜਿਹੜੀ ਰਾਈਜ਼ ਸੀਗੀ, ਸਭ ਤੋਂ ਵੱਧ ਜਿਹੜਾ ਉਛਾਲ ਜਿਹੜਾ ਇਸ 'ਚ ਦੇਖਿਆ ਗਿਆ 2007 ਤੋਂ ਬਾਅਦ 'ਚ। ਮੈਨੂਫੈਕਚਰਿੰਗ ਸੈਕਟਰ ਦੇ ਵਿੱਚ 31,000 ਜੌਬਸ ਜਿਹੜੀਆਂ ਆ ਉਹ ਵਧੀਆਂ ਆ ਤੇ ਰੀਟੇਲ ਜੌਬਸ ਜਿਹੜੀਆਂ ਪਿਛਲੇ ਸਾਲ ਦੇ ਵਿੱਚ ਕਹਿੰਦੇ ਥੋੜ੍ਹੀਆਂ ਥੱਲੇ ਨੂੰ ਗਈਆਂ ਸੀ, ਉਹ ਦੁਬਾਰਾ ਥੋੜ੍ਹੀਆਂ ਜੀਆਂ ਉੱਤੇ ਆਈਆਂ ਨੇ। ਸੋ ਚੰਗੀ ਗੱਲ ਆ। ਸੋ ਜਿਹੜੇ ਕਹਿੰਦੇ ਵੀ ਇਸ ਮਹੀਨੇ ਦੇ ਵਿੱਚ ਜਿਹੜੇ ਲੋਕਾਂ ਨੇ ਆਪਣਾ ਕਿਹਾ ਵੀ ਹੁਣ ਵਰਕਿੰਗ ਆ ਜਾਂ ਲੁਕਿੰਗ ਫਾਰ ਵਰਕ ਆ, ਉਹਨਾਂ ਦਾ ਆંકੜਾ ਜਿਹੜਾ ਆ ਉਹ ਵੱਧ ਕੇ 8 ਲੱਖ ਤੱਕ ਜਿਹੜਾ ਹੋ ਗਿਆ। ਸੋ ਇਹਦਾ ਮਤਲਬ ਆ ਵੀ ਲੋਕ ਕੰਮ ਕਰਨ ਦੇ ਇੱਛੁਕ ਵੀ ਆ ਤੇ ਇਸ ਟਾਈਮ ਕੰਮ ਕਰਨਾ ਉਹਨਾਂ ਨੇ ਕਈਆਂ ਨੇ ਸ਼ੁਰੂ ਵੀ ਕਰ ਦਿੱਤਾ, ਜੋ ਕਿ ਇੱਕ ਮੈਂ ਕਹੂੰਗਾ ਵੀ ਬਹੁਤ ਪੋਜ਼ੀਟਿਵ ਨਿਊਜ਼ ਜਿਹੜੀ ਆ ਇਸ ਟਾਈਮ ਦਿਖ ਰਹੀ ਆ। ਸੋ ਚੰਗੀ ਗੱਲ ਆ ਵੀ ਇਸ ਤਰੀਕੇ ਦੇ ਨਾਲ ਜਿਹੜੀਆਂ ਕੁਛ ਪੋਜ਼ੀਟਿਵ ਨਿਊਜ਼ਾਂ ਜਿਹੜੀਆਂ ਲਗਾਤਾਰ ਆਉਂਦੀਆਂ ਰਹਿਣ ਤਾਂ ਹੀ ਜਿਹੜਾ ਆ ਉਹ ਗੱਲ ਬਣਦੀ ਰਹੂਗੀ। ਤੇ ਅਗਲੀ ਜਿਹੜੀ ਆਪਾਂ ਖਬਰ ਉਸ ਦੇ ਵੱਲ ਵੱਧਦੇ ਆ। GOP ਦੇ ਸੈਨੇਟਰ ਜਸਟਿਸ ਜਿਹੜੇ ਕੈਨੇਡੀ ਆ ਉਹ ਕਹਿ ਰਹੇ ਨੇ ਵੀ ਉਹ ਇਸ ਸਮਰ ਦੇ ਵਿੱਚ ਰਿਟਾਇਰ ਜਿਹੜੇ ਆ ਉਹ ਹੋਣ ਜਾ ਰਹੇ ਨੇ। ਸੋ ਉਹਨਾਂ ਨੇ ਜਿਹੜਾ ਆਪਣਾ ਇਹ ਫੈਸਲਾ ਆ ਉਹ ਸੁਣਾਇਆ ਆ। ਇਹ GOP ਦੇ ਸੈਨੇਟਰ ਜਿਹੜੇ ਡੀਨ ਹੈਲਰਡ ਨਵਾਡਾ ਤੋਂ ਨੇ, ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਜਿਹੜਾ ਉਹ ਦੱਸਿਆ ਆ। ਉਹਨਾਂ ਨੇ ਕਿਹਾ ਵੀ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਨੇ ਐਂਥਨੀ ਕੈਨੇਡੀ, ਉਹ ਆਪਣੇ ਆਪ ਨੂੰ ਜਿਹੜੇ ਸ਼ਾਇਦ ਆ
ਉਹ ਹੁਣ ਰਿਟਾਇਰ ਕਰ ਲੈਣਗੇ। ਇਹਦਾ ਮਤਲਬ ਇਹ ਆ ਵੀ ਇੱਕ ਹੋਰ ਸੁਪਰੀਮ ਕੋਰਟ ਦੇ ਜਸਟਿਸ ਦੀ ਫਿਰ ਕਹਿ ਲਓ ਵੀ ਬੈਂਚ ਤੋਂ ਜਗ੍ਹਾ ਖਾਲੀ ਹੋਊਗੀ, ਅਤੇ ਜਿਸ ਨੂੰ ਭਰਨ ਦੇ ਲਈ ਫਿਰ ਜਿਹੜੇ ਰਾਸ਼ਟਰਪਤੀ ਟਰੰਪ ਆ ਕਿਸੇ ਨਾ ਕਿਸੇ ਨੂੰ ਨੋਮੀਨੇਟ ਕਰਨਗੇ ਅਜੇ, ਕਿਉਂਕਿ ਉਹਨਾਂ ਦੇ ਕੋਲ 3 ਵਰ੍ਹੇ ਪਏ ਆ, ਤਾਂ ਉਹ ਇੱਦਾਂ ਕਰਨ ਦੇ ਵਿੱਚ ਕਾਮਯਾਬ ਰਹਿਣਗੇ। ਇਹਨਾਂ ਦੀ ਆਪਣੀ ਮੈਜੋਰਟੀ ਵੀ ਹੈਗੀ ਆ ਅਜੇ ਇਹਨਾਂ ਦੇ ਜਿਹੜੇ ਹਾਊਸ ਦੇ ਵਿੱਚ ਵੀ ਅਤੇ ਸੈਨੇਟ ਦੇ ਵਿੱਚ ਵੀ, ਅਤੇ ਆਈ ਥਿੰਕ ਉਹ ਚਾਹੁੰਦੇ ਨਹੀਂ ਆ ਸ਼ਾਇਦ ਇਹ ਇਸ ਲਈ ਸ਼ਾਇਦ ਇਹਨਾਂ ਤੋਂ ਅਸਤੀਫਾ ਲਿਆ ਵੀ ਜਾ ਰਿਹਾ ਜਾਂ ਦੇ ਰਹੇ ਨੇ ਵੀ ਜੇ ਰੱਬ ਨਾ ਕਰੇ ਉਹਨਾਂ ਨੂੰ ਇਹ ਟੈਨਸ਼ਨ ਆ ਵੀ ਸ਼ਾਇਦ 2018 ਦੇ ਵਿੱਚ ਜੇ ਕਿਤੇ ਮੈਜੋਰਟੀ ਡੈਮੋਕ੍ਰੇਟਾਂ ਦੇ ਹੱਥੇ ਆ ਗਈ ਤਾਂ ਉਹ ਸਾਡੇ ਜਿਹੜਾ ਵੀ ਜੱਜ ਅਸੀਂ ਲਾਵਾਂਗੇ ਜੇ ਬਾਅਦ ਦੇ ਵਿੱਚ ਵੀ ਉਹ ਰਿਟਾਇਰ ਹੁੰਦੇ ਨੇ ਤਾਂ ਉਹ ਇਹਦਾ ਮਤਲਬ ਇਹ ਨਾ ਹੋਵੇ ਵੀ ਉਹ ਸਾਡੇ ਬੰਦੇ ਨੂੰ ਜਿਹੜਾ ਲੱਗਣ ਨਾ ਦੇਣ ਜਾਂ ਆਪਣਾ ਬੰਦਾ ਜਿਹੜਾ ਕੋਈ ਲਵਾ ਲੈਣ। ਸੋ ਆਈ ਥਿੰਕ ਇਹ ਵੀ ਇੱਕ ਇਸ ਟਾਈਮ ਖੇਡ ਜਿਹੜੀ ਆ ਕੂਟਨੀਤਿਕ ਤੌਰ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। ਸੋ ਜੇ ਇੱਦਾਂ ਹੁੰਦਾ ਆ ਤਾਂ 2018 ਦੀਆਂ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੂੰ ਨੋਮੀਨੇਟ ਕਰਕੇ ਜਿਹੜਾ ਟਰਾਈ ਕਰਨਗੇ ਵੀ ਇੱਕ ਨਵੇਂ ਜੱਜ ਆ ਉਹਨਾਂ ਨੂੰ ਉੱਥੇ ਲਾ ਦਿੱਤਾ ਜਾਵੇ। 80 ਸਾਲ ਜੇ ਇਸ ਜਸਟਿਸ ਕੈਨੇਡੀ ਉਹਨਾਂ ਦੀ ਉਮਰ ਜਿਹੜੀ ਉਹ ਦੱਸੀ ਜਾਂਦੀ ਆ। ਪਿਛਲੇ ਲੰਮੇ ਸਮੇਂ ਤੋਂ ਜਿਹੜੇ ਆ ਉਹ ਇੱਥੇ ਜਿਹੜਾ ਕੰਮ ਕਰ ਰਹੇ ਨੇ। 1988 ਦੇ ਵਿੱਚ ਪ੍ਰੈਜ਼ੀਡੈਂਟ ਰੀਗਨ ਦੇ ਦੁਆਰਾ ਕਹਿੰਦੇ ਇਹਨਾਂ ਨੂੰ ਅਪੁਆਇੰਟ ਜਿਹੜਾ ਆ ਉਹ ਕੀਤਾ ਗਿਆ ਸੀਗਾ, ਅਤੇ ਕਹਿੰਦੇ ਬਹੁਤ ਸਾਰੇ ਕੇਸਾਂ ਦੇ ਵਿੱਚ ਇਹਨਾਂ ਦੀ ਜਿਹੜੀ ਜੱਜਮੈਂਟ ਆ ਜਾਂ ਇਹਨਾਂ ਦੇ ਵੱਲੋਂ ਜਿਹੜਾ ਇੱਕ ਪਾਸੇ ਨੂੰ ਕੋਈ ਵੀ ਫੈਸਲਾ ਜਿਹੜਾ ਲਿਆ ਗਿਆ ਬਹੁਤ ਪਿਵਟਲ ਰੋਲ ਜਿਹੜਾ ਉਹਨਾਂ ਨੇ ਇਸ ਦੇ ਵਿੱਚ ਰੱਖਿਆ ਆ। ਸੋ ਇਹ ਕੁਛ ਜਿਹੜਾ ਇਸ ਟਾਈਮ ਜਿਹੜਾ ਚੱਲ ਰਿਹਾ ਆ ਕਿਤੇ ਨਾ ਕਿਤੇ ਜਿਹੜਾ ਮੌਜੂਦਾ ਪ੍ਰਸ਼ਾਸਨ ਆ ਉਹ ਕਹਿੰਦੇ ਆ ਵੀ ਜਿੰਨੇ ਆਪਣੇ ਬੰਦੇ ਜਿਹੜੇ ਰਹਿ ਸਕਦੇ ਹੋਣ ਆਪਣੇ ਇਸ ਇਲਾਕੇ ਦੇ ਵਿੱਚ ਕਹਿ ਲਓ ਵੀ ਇਸ ਡਿਪਾਰਟਮੈਂਟ ਦੇ ਵਿੱਚ ਉਹਨੇ ਜਿਹੜੇ ਆ ਉਹ ਲਾ ਕੇ ਜਾਏ ਜਾਣ। ਅਗਲੀ ਜਿਹੜੀ ਆਪਾਂ ਖਬਰ ਉਸ ਦੇ ਵੱਲ ਜਿਹੜੀ ਨਜ਼ਰ ਮਾਰਦੇ ਹਾਂ ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਵੀ ਜਿਹੜਾ ਸਟੋਨਮੈਨ ਡਗਲਸ ਰਿਸੋਰਸ ਆਫਿਸਰ ਆ ਕਹਿੰਦੇ ਵੀ ਉਸ ਨੇ ਡਿਸਪੈਚ ਨੂੰ ਕਾਲ ਕਰਕੇ ਦੱਸਿਆ ਸੀ, ਕਿਉਂਕਿ ਇਹ ਜਿਹੜੀ ਹੁਣ ਉਹ ਆਪਾਂ ਜਾਣਦੇ ਹਾਂ ਵੀ ਜਿਹੜਾ ਸਟੋਨਮੈਨ ਡਗਲਸ ਹਾਈ ਸਕੂਲ ਦੇ ਵਿੱਚ ਕਿੱਦਾਂ ਗੋਲੀਬਾਰੀ ਜਿਹੜੀ ਆ ਹੋਈ ਸੀ ਵੀ ਉਹਨੇ ਕਹਿੰਦੇ ਡਿਸਪੈਚ ਆਫਿਸਰ ਨੂੰ ਦੱਸਿਆ ਸੀ ਵੀ ਗਨ ਫਾਇਰ ਜਿਹੜੀ 1200 ਵਾਲੀ ਜਿਹੜੀ ਬਿਲਡਿੰਗ ਆ ਉੱਥੇ ਜਿਹੜੀ ਹੋਈ ਹੈ। ਕਾਲਸ ਦੇ ਵਿੱਚ ਰਿਕਾਰਡਿੰਗ ਦੇ ਵਿੱਚ ਜਿਹੜੀਆਂ ਇਹ ਗੱਲਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਅਤੇ ਐਕਟਿਵ ਸ਼ੂਟਿੰਗ ਜਿਹੜੀ ਹੋ ਰਹੀ ਆ। ਸਭ ਨੂੰ ਯਾਦ ਆ ਜਿਹੜਾ ਇਹ ਰਿਸੋਰਸ ਇੱਕ ਆਫਿਸਰ ਆ ਜਿਸ ਨੂੰ ਬਾਅਦ ਦੇ ਵਿੱਚ ਅਸਤੀਫਾ ਵੀ ਜਿਹੜਾ ਦੇਣਾ ਪਿਆ ਸੀ, ਤੇ ਉਹਨੂੰ ਉਹ ਆਪਣੇ ਉਸ ਅਹੁਦੇ ਤੋਂ ਜਿਹੜਾ ਉਹਨੂੰ ਲਾਉਣ ਦੇ ਲਈ ਵੀ ਗੱਲਾਂ ਚੱਲ ਰਹੀਆਂ ਸੀ, ਕਿਉਂਕਿ ਕਹਿੰਦੇ ਵੀ ਇਹ ਆਰਮਡ ਪਰਸਨਲ ਹੋਣ ਦੇ ਬਾਵਜੂਦ ਵੀ ਇਸ ਨੇ ਮੋਹਰੇ ਆ ਕੇ ਇਸ ਗਨਮੈਨ ਨੂੰ ਨਿਕਲਸ ਕਰੂਜ਼ ਨੂੰ ਜਿਹੜੀ ਆ ਉਹ ਰੋਕਣ ਦੀ ਕੋਸ਼ਿਸ਼ ਜਿਹੜੀ ਆ ਉਹ ਨਹੀਂ ਕੀਤੀ। 14 ਫਰਵਰੀ ਨੂੰ ਹੋਏ ਇਸ ਮੈਸੇਕਰ ਦੇ ਵਿੱਚ 17 ਜਿਹੜੇ ਲੋਕ ਮਾਰੇ ਗਏ, ਜਿਨ੍ਹਾਂ 'ਚ 14 ਸਟੂਡੈਂਟ ਤੇ 3 ਟੀਚਰ ਜਿਹੜੇ ਆ ਉਹ ਸ਼ਾਮਲ ਸੀਗੇ। ਅਤੇ ਇਸ ਨੂੰ ਲੈ ਕੇ ਜਿਹੜੇ ਆ ਰਾਸ਼ਟਰਪਤੀ ਟਰੰਪ ਤੋਂ ਲੈ ਕੇ ਛੋਟੇ ਤੋਂ ਛੋਟੇ ਹੋਰ ਅਹੁਦੇ ਵਾਲੇ ਆ ਸਾਰਿਆਂ ਨੇ ਉਹਨਾਂ ਨੂੰ ਜਿਹੜੀ ਇੱਕ ਕਹਿ ਲਓ ਵੀ ਨਿੰਦਾ ਉਹਨਾਂ ਦੀ ਕੀਤੀ ਸੀਗੀ ਵੀ ਹੀ ਡਿਡ ਏ ਵੈਰੀ ਪੂਅਰ ਜੋਬ, ਬਿਕੋਜ਼ ਉਹਦੇ ਕੋਲ ਕਹਿ ਲਓ ਵੀ ਕਹਿ ਲਓ ਕਰੇਜ ਨਹੀਂ ਸੀਗੀ, ਅਤੇ ਉਹ ਇਨਫੈਕਟ ਜਿਹੜਾ ਕੋਵਿਡ ਜਿਹੜਾ ਉਹ ਨਿਕਲਿਆ ਅਤੇ ਜਦ ਕਿ ਉਹਨੂੰ ਟ੍ਰੇਨਿੰਗ ਇਸੇ ਚੀਜ਼ ਦੀ ਹੀ ਦਿੱਤੀ ਗਈ ਸੀ। ਸੋ ਇਸੇ ਨੂੰ ਲੈ ਕੇ ਬਹੁਤ ਸਾਰੇ ਲੋਕ ਹੋ ਰਹੇ ਹੀ ਹੁਣ ਸਵਾਲ ਕਰ ਰਹੇ ਆ ਵੀ ਤੁਸੀਂ ਬਾਕੀਆਂ ਨੂੰ ਉੱਥੇ ਹੋਰ ਗੰਨਾ ਤਾਂ ਦੇ ਦੋਗੇ ਪਰ ਉਹਨਾਂ ਦੇ ਵਿੱਚ ਮਨ ਦੇ ਵਿੱਚ ਇਹ ਚੀਜ਼ ਕਿੱਦਾਂ ਲੈ ਕੇ ਆਉਂਗੇ, ਕਰੇਜ ਕਿੱਦਾਂ ਲੈ ਆਉਂਗੇ ਵੀ ਤੁਸੀਂ ਵੀ ਜਾ ਕੇ ਉਹਦੇ ਮੂਹਰੇ ਵੀ ਜਿਹੜਾ ਹਾ ਕੇ ਉਸ ਨੂੰ ਰੋਕਣਾ ਆ। ਸੋ ਇਸ ਨੂੰ ਲੈ ਕੇ ਵੀ ਜਿਹੜੇ ਬਹੁਤ ਸਾਰੇ ਹੁਣ ਕਿਉਂਕਿ ਇੱਕ ਲੈਜਿਸਲੇਟਿਵ ਕੱਲ੍ਹ ਵੀ ਪਾਸ ਹੋਇਆ ਆ ਫਲੋਰੀਡਾ ਦੇ ਵਿੱਚ ਜੋ ਇਹ ਦੱਸਦਾ ਆ ਵੀ ਹੁਣ ਜਿਹੜਾ ਸਕੂਲ ਚਾਹੁੰਦਾ ਹੋਊਗਾ ਉਹਨਾਂ ਨੂੰ ਜਿਹੜੇ ਉੱਥੇ ਸਿਕਿਉਰਿਟੀ ਜਿਹੜੇ ਪਰਸਨਲ ਆ ਜਾਂ ਉਹਨਾਂ ਨੂੰ ਆਰਮਡ ਜਿਹੜੇ ਟੀਚਰਸ ਆ ਉਹ ਦਿੱਤੇ ਜਾ ਸਕਦੇ ਆ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਜਿਹੜੀ ਆ ਹੋਣ ਤੋਂ ਬਾਅਦ ਦੇ ਵਿੱਚ। ਸੋ ਦੇਖਦੇ ਹਾਂ ਓਵਰਆਲ ਜਿਹੜਾ ਫੈਡਰਲ ਲੈਵਲ ਦੇ ਉੱਤੇ ਇਸ ਨੂੰ ਲੈ ਕੇ ਕੋਈ ਗੱਲ ਚਰਚਾ ਜਿਹੜੀ ਆ ਉਹ ਹੋਊਗੀ ਨਹੀਂ ਹੋਊਗੀ। ਆਪਾਂ ਦੇਖਿਆ ਵੀ ਜਦੋਂ ਡਾਕਾ ਦਾ ਸੀਗਾ ਜਾਂ ਗਨ ਕੰਟਰੋਲ ਦਾ ਸੀਗਾ ਤਾਂ ਹੁਣ ਟੋਟਲੀ ਗੱਲ ਬੈਕਗਰਾਊਂਡ ਦੇ ਉੱਤੇ ਹੋ ਚੁੱਕੀ ਆ, ਖਾਸ ਕਰਕੇ ਹੁਣ ਜਦੋਂ ਨਾਰਥ ਕੋਰੀਆ ਦੇ ਨਾਲ ਜਿਹੜੀ ਗੱਲਬਾਤ ਦੀ ਜਿਹੜੀ ਸੰਭਾਵਨਾ ਬਣੀ ਆ ਅਤੇ ਜਿਹੜੀ ਰਾਸ਼ਟਰਪਤੀ ਟਰੰਪ ਨੇ ਜਿਹੜਾ ਉਹ ਆਖਿਆ ਆ, ਅਤੇ ਹੁਣ ਬਾਕੀ ਸਾਰੇ ਦੇ ਸਾਰੇ ਇਸ਼ੂ ਜਿਹੜੇ ਆ ਉਹ ਇਸ ਟਾਈਮ ਬਿਲਕੁਲ ਬੈਕਫੁੱਟ ਦੇ ਉੱਤੇ ਜਿਹੜੇ ਆ ਉਹ ਪਹੁੰਚ ਚੁੱਕੇ ਨੇ। ਅਤੇ ਸਰੋਤੇ ਜਿਵੇਂ ਤੁਸੀਂ ਜਾਣਦੇ ਹੋ ਵੀ ਅੱਜ ਸ਼ੁੱਕਰਵਾਰ ਦਾ ਦਿਨ ਆ ਅਤੇ ਅੱਜ ਆਪਣਾ ਮਿੰਟੂ ਜੀ ਦੇ ਨਾਲ ਥੋੜ੍ਹਾ ਲੰਮਾ ਸਮਾਂ ਦੇ ਲਈ ਗੱਲਬਾਤ ਹੁੰਦੀ, ਉਸ ਦੇ ਵਿੱਚ ਤੁਹਾਡੀਆਂ ਕਾਲਸ ਵੀ ਆਪਾਂ ਲੈਂਦੇ ਹਾਂ। ਇਸ ਲਈ ਆਪਣਾ ਜਿਹੜਾ ਇਹ ਪ੍ਰੋਗਰਾਮ ਆ
ਜਿਹੜਾ ਉਹ ਹੁਣ ਇੱਥੇ ਹੀ ਜਿਹੜਾ ਸਮਾਪਤ ਜਿਹੜਾ ਉਹ ਕਰਾਂਗੇ। ਉੱਧਰ ਜੇ ਮੈਂ ਥੋੜ੍ਹਾ ਜਿਹਾ ਦੱਸਦਾ ਜਾਵਾਂ ਵੀ ਇਮੀਗ੍ਰੇਸ਼ਨ ਨੂੰ ਲੈ ਕੇ, ਜਿੱਦਾਂ ਆਪਾਂ ਜਾਣਦੇ ਹਾਂ ਵੀ ਕੁਛ ਦਿਨ ਪਹਿਲਾਂ ਜਿਹੜੇ ਅਟਾਰਨੀ ਜਨਰਲ ਜੈਫ ਸੈਸ਼ਨ ਸੈਕਰਾਮੈਂਟੋ ਦੇ ਵਿੱਚ ਪਹੁੰਚੇ ਸੀ ਅਤੇ ਉੱਥੇ ਆ ਕੇ ਉਹਨਾਂ ਨੇ ਕੈਲੀਫੋਰਨੀਆ ਨੂੰ ਹੀ ਜਿਹੜਾ ਉਹ ਸੂ ਕੀਤਾ ਸੀਗਾ ਵੀ ਤੁਸੀਂ ਹਾਊ ਡੇਅਰ ਯੂ ਰਿਸਕ ਦੇ ਵਿੱਚ ਕਿੱਦਾਂ ਪਾਇਆ। ਜਿਹੜੇ ਆਈਸ ਵਾਲੇ ਏਜੰਟਸ ਆ ਉਹਨਾਂ ਦੀ ਜਾਨ ਨੂੰ, ਖਾਸ ਕਰਕੇ ਜਿਹੜੀ ਸ਼ਿਬੀ ਹੈਗੀ ਆ ਓਕਲੈਂਡ ਦੀ ਮੇਅਰ, ਉਸ ਨੂੰ ਜਿਹੜਾ ਮੂੰਹ ਕਰਦੇ ਹੋਏ ਗੱਲ ਕਰਦੇ ਹੋਏ ਜਿਹੜਾ ਉਹਨਾਂ ਨੇ ਆਖਿਆ ਸੀਗਾ। ਸੋ ਉਸ ਤੋਂ ਬਾਅਦ ਦੇ ਵਿੱਚ ਅੱਜ ਇੱਥੋਂ ਦੇ ਜਿਹੜੇ ਗਵਰਨਰ ਜੈਰੀ ਬਰਾਊਨ ਆ ਉਹ ਕਹਿੰਦੇ ਵੀ ਤੁਹਾਡੀਆਂ ਅਸੀਂ ਗੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ, ਕੈਲੀਫੋਰਨੀਆ ਸਟਰੋਂਗ ਆ ਅਤੇ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਸਟਰੋਂਗ ਰਹੂਗਾ। ਸੋ ਦੇਖਦੇ ਹਾਂ ਵੀ ਇੱਥੇ ਵੀ ਕਿਸ ਤਰੀਕੇ ਦੀ ਹੋਰ ਇਮੀਗ੍ਰੇਸ਼ਨ ਨੂੰ ਲੈ ਕੇ ਗੱਲਬਾਤ ਚੱਲੂਗੀ। ਆਲਰੇਡੀ ਕੈਲੀਫੋਰਨੀਆ ਨੇ ਤਾਂ ਆਪਣੇ ਵੱਲੋਂ ਲਾਅ ਪਾਸ ਕੀਤਾ ਹੋਇਆ ਹੈ ਸੈਂਚੁਰੀ ਸਟੇਟ ਬਣਨ ਦਾ, ਪਰ ਫੈਡਰਲ ਜਿਹੜੇ ਕਾਨੂੰਨ ਆ ਉਹ ਕੁਛ ਹੋਰ ਕਹਿੰਦੇ ਨੇ। ਸੋ ਇਸ ਨੂੰ ਲੈ ਕੇ ਜਿਹੜਾ ਰੌਲਾ ਰੱਪਾ ਲਗਾਤਾਰ ਜਿਹੜਾ ਜਾਰੀ ਆ। ਅਤੇ ਇਸ ਵਾਰ ਜਿਹੜੀਆਂ ਗਵਰਨਰ ਦੀਆਂ ਇਲੈਕਸ਼ਨਸ ਆ ਉਹ ਵੀ ਹੋਣੀਆਂ ਆ ਨਵੰਬਰ ਦੇ ਵਿੱਚ। ਇਹ ਜਿਹੜੇ ਜੈਰੀ ਬਰਾਊਨ ਆ ਉਹਨਾਂ ਦਾ ਅਖੀਰਲਾ ਜਿਹੜਾ ਅਹੁਦੇ ਦੇ ਉੱਤੇ ਜਿਹੜਾ ਵਰ੍ਹਾ ਆ, ਅਤੇ ਕਿਉਂਕਿ ਆਲਰੇਡੀ 2 ਵਾਰੀ ਲਗਾਤਾਰ ਬਣ ਚੁੱਕੇ। ਉਸ ਤੋਂ ਪਹਿਲਾਂ ਵੀ ਇੱਕ ਟਰਮ ਛੱਡ ਕੇ ਉਸ ਤੋਂ ਪਹਿਲਾਂ ਵੀ ਇਹ ਗਵਰਨਰ ਜਿਹੜੇ ਆ ਰਹਿ ਚੁੱਕੇ। ਇਹਨਾਂ ਦਾ ਪਿਤਾ ਵੀ ਜਿਹੜਾ ਗਵਰਨਰ ਰਹਿ ਚੁੱਕਾ ਆ। ਸੋ ਇਸ ਵਾਰ ਗੈਵਿਨ ਨਿਊਸਨ ਦੇ ਵਿੱਚ ਅਤੇ LA ਦੇ ਜਿਹੜੇ ਵਿਲਾਗੋਰੋਸੀਆ ਮੇਅਰ ਰਹਿ ਚੁੱਕੇ ਆ, ਉਹਨਾਂ ਦੇ ਦਰਮਿਆਨ ਜਿਹੜਾ ਕਹਿੰਦੇ ਆ ਕੜਾ ਮੁਕਾਬਲਾ ਹੋਵੇਗਾ। ਹੋਰ ਵੀ ਬਹੁਤ ਸਾਰੇ ਹੈਗੇ ਨੇ ਗਵਰਨਰ ਦੇ ਲਈ, ਪਰ ਲੱਗਦਾ ਕਿਸੇ ਦੀ ਹੋਰ ਦੀ ਦਾਲ ਗਲਣੀ ਜਿਹੜੀ ਉਹ ਬਹੁਤ ਮੁਸ਼ਕਿਲ ਆ, ਅਤੇ ਇਹਨਾਂ ਦੋਨਾਂ ਦੇ ਦਰਮਿਆਨ ਹੀ ਜਿਹੜਾ ਮੇਜਰ ਮੁਕਾਬਲਾ ਨਵੰਬਰ ਦੇ ਵਿੱਚ ਜਿਹੜਾ ਦੇਖਣ ਨੂੰ ਮਿਲ ਸਕਦਾ ਆ। ਸੋ ਇੱਥੇ ਹੀ ਜਿਹੜਾ ਅੱਜ ਦੇ ਪ੍ਰੋਗਰਾਮ ਦੀ ਹੁਣ ਮੈਂ ਸਮਾਪਤੀ ਕਰਦਾ ਆ, ਅਤੇ ਮਿਲਾਂਗੇ ਤੁਹਾਨੂੰ ਫਿਰ ਅਗਲੇ ਬੁਲਟਨ ਦੇ ਵਿੱਚ। ਅਤੇ ਇਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਜਿਹੜਾ ਖਬਰ ਤੇ ਨਜ਼ਰ ਆ ਉਹ ਆਪਾਂ ਲੈ ਕੇ ਹਾਜ਼ਰ ਹੋਵਾਂਗੇ। ਅਤੇ ਹੁਣ ਉਦੋਂ ਤੱਕ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM KWRU Fresno, 1470 AM KIID Sacramento, and 1450 AM KOBO Yuba City। ਟੂਰ ਟਰੱਕਿੰਗ ਅਤੇ ਮਾਡਰਨ ਟਰੱਕ ਪਾਰਕਿੰਗ ਫ੍ਰੈਜ਼ਨੋ ਵਾਲਿਆਂ ਨੂੰ ਇਸ ਮੌਕੇ ਡਰਾਈਵਰਸ ਦੀ ਜ਼ਰੂਰਤ ਹੈ। ਘੱਟੋ ਘੱਟ 2 ਸਾਲ ਦਾ ਐਕਸਪੀਰੀਅੰਸ ਹੋਵੇ। ਇਹਨਾਂ ਦੇ ਪੱਕੇ ਲੋਡ ਕੈਲੀਫੋਰਨੀਆ ਤੋਂ, ਸਾਊਥ ਕੈਰੋਲੀਨਾ, ਨਾਰਥ ਕੈਰੋਲੀਨਾ ਤੇ ਲੂਜ਼ੀਆਨਾ ਦੇ ਨੇ। ਐਕਸਪੀਰੀਅੰਸ ਦੇ ਅਨੁਸਾਰ 45 ਤੋਂ 55 ਸੈਂਟ ਪਰ ਮਾਈਲ ਮਿਲਣਗੇ। ਹੋਰ ਜਾਣਕਾਰੀ ਲਈ ਕਾਲ ਪ੍ਰਦੀਪ 5596810020 ਜਾਂ ਰਵਿੰਦਰ 5592778200। R&H ਟਰੱਕਿੰਗ ਐਂਡ GTB ਐਕਸਪ੍ਰੈਸ ਮਡੇਰੇ ਵਾਲੇ ਡਰਾਈਵਰਜ਼ ਅਤੇ ਓਨਰ ਆਪਰੇਟਰਜ਼ ਹਾਇਰ ਕਰ ਰਹੇ ਹਨ। ਇਹਨਾਂ ਦੇ ਹੁੱਕ ਐਂਡ ਡ੍ਰੌਪ ਦੇ ਪੱਕੇ ਲੋਡ ਕੈਲੀਫੋਰਨੀਆ ਤੋਂ ਫਲੋਰੀਡਾ, ਜਾਰਜੀਆ ਤੇ ਸਾਊਥ ਕੈਰੋਲੀਨਾ ਦੇ ਹਨ। ਸੋਲੋ ਡਰਾਈਵਰਜ਼ ਨੂੰ 43 ਸੈਂਟ ਪਰ ਮਾਈਲ ਅਤੇ ਟੀਮ ਡਰਾਈਵਰਜ਼ ਨੂੰ 55 ਸੈਂਟ ਪਰ ਮਾਈਲ ਮਿਲਣਗੇ। ਹੋਰ ਜਾਣਕਾਰੀ ਲਈ ਕਾਲ ਜੱਸੀ 559 514 5653 559 514 5653 ਜਾਂ DJ 559 514 2663 559 514 2663। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਦਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕੀਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ।
ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ।